ਨਾ ਪਿੰਡ ਦੇ ਵਿੱਚ ਪ੍ਰਾਹੁਣਾ ਆ ਗਿਆ ਤੇ ਸ਼ਹਿਰ ਦੇ ਵਿੱਚੋਂ ਨਾ ਤੇ ਪਿੰਡਾਂ ਥਾਵਾਂ ਦੇ ਵਿੱਚ ਬਹੁਤ ਖਾਲਸ ਪਿਆਰ ਕਰਦੇ ਨੇ ਲੋਕ। ਕਿਸੇ ਇੱਕ ਦਾ ਪ੍ਰਾਹੁਣਾ ਆ ਜਾਏ ਨਾ ਤੇ ਪੂਰਾ ਪਿੰਡ ਉਹਦੀ ਕਦਰ ਕਰਦਾ ਤੇ ਮਿਲਣ ਜਾਂਦੇ ਨੇ ਲੋਕ ਨਾ। ਉਹ ਸਾਰਾ ਪਿੰਡ ਇਕੱਠਾ ਹੋ ਗਿਆ ਉਹਨੂੰ ਮਿਲਣ ਵਾਸਤੇ। ਤੇ ਜਦੋਂ ਸ਼ਾਮ ਨੂੰ ਰੋਟੀ ਛੋਟੀ ਦਾ ਟਾਈਮ ਹੋਇਆ ਨਾ, ਜੋ ਵੀ ਅੱਲਾਹ ਪਾਕ ਦੀਆਂ ਨਿਯਮਤਾਂ ਸਨ ਉਹਨਾਂ ਬਹੁਤ ਜ਼ਿਆਦਾ ਖਾਣੇ ਛਾਣੇ ਪਕਾਏ ਮਹਿਮਾਨ ਲਈ। ਉਹ ਪਕਾ ਕੇ ਤੇ ਟੇਬਲ ਦੇ ਅੱਗੇ ਸਜਾ ਦਿੱਤੇ। ਸਜਾ ਕੇ ਤੇ ਇੱਕ ਬੰਦਾ ਗਿਆ, ਉਹਨੇ ਨਾ ਚੰਗਾ ਲੰਮਾ ਇੱਕ ਡੰਡਾ ਲਿਆ, ਚੰਗਾ ਮੋਟਾ ਸਾਰਾ, ਤੇ ਲਿਆਣ ਕੇ ਕੱਪੜਾ ਪਾ ਕੇ ਤੇ ਟੇਬਲ ਤੇ ਉਹ ਖਾਣੇ ਦੇ ਨਾਂ ਰੱਖ ਦਿੱਤਾ। ਬੰਦਾ ਪਰੇਸ਼ਾਨ ਹੋ ਗਿਆ। ਉਹਨੇ ਆਖਿਆ ਯਾਰ ਵੀ ਇਹ ਡੰਡਾ ਕਾਹਦੇ ਲਈ ਤੁਸੀਂ ਰੱਖਿਆ? ਉਹਨਾਂ ਯਾਰ ਕਿਸੇ ਗੱਲ ਵਾਸਤੇ ਗਲਤ ਵਾਸਤੇ ਨਹੀਂ ਰੱਖਿਆ, ਲੇਕਿਨ ਨਾ ਸਾਡੇ 'ਚ ਰਿਵਾਜ ਚੱਲਿਆ ਆ ਰਿਹਾ ਸ਼ੁਰੂ ਤੋਂ ਨਾ, ਸਾਡੇ ਵੱਡਕੇ ਵੀ ਰੱਖਦੇ ਸਨ, ਉਸੇ ਗੱਲ ਤੋਂ ਅਸੀਂ ਰੱਖਦੇ ਹਾਂ। ਉਹ ਬੰਦਾ ਬੜਾ ਪਰੇਸ਼ਾਨ ਹੋਇਆ। ਉਹਨੇ ਕਿਹਾ ਮੈਂ ਇੰਨੀ ਦੇਰ ਖਾਣਾ ਨਹੀਂ ਖਾਣਾ ਜਿੰਨੀ ਦੇਰ ਤੱਕ। ਉਹਨੂੰ ਡਰ ਪੈ ਗਿਆ ਵੀ ਉਹਨਾਂ ਰੋਟੀ ਤੋਂ ਬਾਅਦ 'ਚ ਮੈਨੂੰ ਇਹ ਡੰਡਾ ਚੱਲੇ। ਬੰਦਾ ਪਰੇਸ਼ਾਨ ਸੀ, ਉਹਨੇ ਨਾ ਖਾਧਾ। ਉਹਨਾਂ ਸੋਚਿਆ ਵੀ ਇੱਕ ਨਾ ਪਿੰਡ 'ਚ ਥੋੜਾ ਜਿਹਾ ਬਜ਼ੁਰਗ ਆਦਮੀ ਆਂਦਾ ਵੀ ਤੁਸੀਂ ਦੱਸੋ ਵੀ ਇਹ ਕਾਹਦੇ ਲਈ ਡੰਡਾ ਰੱਖੀਦਾ। ਜਿਹੜੇ ਉਹ ਘਰ ਵਾਲੇ ਸਨ ਕਿ ਸਾਨੂੰ ਤੇ ਪਤਾ ਨਹੀਂ ਇਸ ਗੱਲ ਦਾ। ਉਹ ਬਜ਼ੁਰਗਾਂ ਨੇ ਆਣ ਕੇ ਦੱਸਿਆ ਵੀ ਡੰਡੇ ਦਾ ਤੁਹਾਡਾ ਸਾਈਜ਼ ਵੱਡਾ ਵੇ, ਇਹਦਾ ਸਾਈਜ਼ ਥੋੜਾ ਜਿਹਾ ਛੋਟਾ ਕਰੋ। ਸਾਡੇ ਵੱਡਕੇ ਏਡਾ ਵੱਡਾ ਨਹੀਂ ਸਨ ਰੱਖਦੇ ਹੁੰਦੇ, ਥੋੜਾ ਜਿਹਾ ਛੋਟੇ ਸਾਈਜ਼ 'ਚ ਡੰਡਾ ਰੱਖਦੇ ਸਨ। ਉਹ ਬਜ਼ੁਰਗ ਨੇ ਥੋੜਾ ਸਾਈਜ਼ ਛੋਟਾ ਕਰਵਾ ਕੇ ਤੇ ਰਖਾ ਦਿੱਤਾ। ਫਿਰ ਮਹਿਮਾਨ ਨੂੰ ਆਖਿਆ ਮੇਜ਼ਬਾਨਾਂ ਨੇ ਵੀ ਤੁਸੀਂ ਖਾਣਾ ਖਾਓ। ਉਹਨਾਂ ਕਿਹਾ ਅਸੀਂ ਨਹੀਂ ਖਾਣਾ, ਮੈਨੂੰ ਡਰ ਲੱਗਦਾ। ਤੁਸੀਂ ਡੰਡਾ ਕਾਹਦੇ ਰੱਖਿਆ ਪਹਿਲਾਂ ਦੱਸੋ ਮੁਕੰਮਲ ਤਫਸੀਲ ਵੀ ਡੰਡਾ ਕਾਹਦੇ ਲਈ ਤੁਸੀਂ ਰੱਖਿਆ। ਉਹ ਫਿਰ ਉਹਨਾਂ ਨੇ ਇੱਕ ਹੋਰ ਉਸ ਤੋਂ ਜ਼ਿਆਦਾ ਉਮਰ ਦਾ ਥੋੜਾ ਜਿਹਾ ਬਜ਼ੁਰਗ ਸੀ, ਉਹਨੂੰ ਆਂਦਾ। ਉਹਨਾਂ ਆਖਿਆ ਨਹੀਂ ਨਹੀਂ ਯਾਰ ਤੁਸੀਂ ਮੋਟਾ ਵੀ ਜ਼ਿਆਦਾ ਰੱਖਿਆ ਵੇ ਤੇ ਲੰਬਾ ਵੀ ਜ਼ਿਆਦਾ ਰੱਖਿਆ, ਇਹਨੂੰ ਬਰੀਕ ਕਰੋ ਤੇ ਥੋੜਾ ਛੋਟਾ ਵੀ ਕਰੋ। ਉਹ ਜਿਹੜੇ ਬਜ਼ੁਰਗ ਸਨ ਉਹਨਾਂ ਨੂੰ ਸੋਟੀ ਦੀ ਨਮਾ ਕਰਕੇ ਤੇ ਟੇਬਲ ਦੇ ਉੱਤੇ ਰੱਖ ਦਿੱਤਾ। ਲੇਕਿਨ ਫਿਰ ਵੀ ਉਹ ਜਿਹੜਾ ਬੰਦਾ ਸੀ ਨਾ ਖਾਣਾ ਨਹੀਂ ਸੀ ਖਾ ਰਿਹਾ। ਉਹਨੇ ਕਿਹਾ ਵੀ ਖਤਰਾ ਤੇ ਉਹਨਾਂ ਹੀ ਹੈ, ਇਹ ਤੇ ਹਜੇ ਵੀ ਵੱਜ ਸਕਦਾ, ਮੈਨੂੰ ਵੱਜਣ ਵਾਲਾ ਵੇ, ਮੈਨੂੰ ਦੱਸੋ ਤੇ ਨਹੀਂ ਮੈਂ ਖਾਣਾ ਨਹੀਂ ਖਾਣਾ। ਉਹ ਡਰਿਆ ਬੈਠਾ ਸੀ ਵਿਚਾਰਾ, ਉਹ ਨਾ ਖਾਵੇ। ਉਹ ਨਾ ਘਰ ਵਾਲੇ ਪਰੇਸ਼ਾਨ ਹੋਏ ਨਾ ਕਿ ਯਾਰ ਉਹ ਫਲਾਣਾ ਬਜ਼ੁਰਗ ਜਿਹੜਾ ਨਾ ਉਹਦੀ 100 ਸਾਲ ਤੋਂ ਜ਼ਿਆਦਾ ਉੱਤੇ ਉਮਰ ਹੈ, ਉਹਨੂੰ ਲੈ ਕੇ ਆਓ ਉਹ ਦੱਸੇ। ਜਦੋਂ ਬੰਦੇ ਗਏ ਉਹਨੂੰ ਲਿਆਂਦਾ, ਬਜ਼ੁਰਗ ਨੂੰ ਚੁੱਕ ਕੇ ਲਿਆਣ ਕੇ ਉਹਨੂੰ ਦੱਸਿਆ ਬਜ਼ੁਰਗ ਨੂੰ ਵੀ ਅੱਗੇ ਦੋ ਬਜ਼ੁਰਗਾਂ ਨੇ ਐਂ ਕੀਤਾ, ਇਹਦਾ ਸਾਈਜ਼ ਛੋਟਾ ਕਰਾਇਆ ਤੇ ਸਾਨੂੰ ਹੁਣ ਦੱਸੋ ਵੀ ਇਹ ਕਾਹਦੇ ਲਈ ਹੈ। ਤੇ ਅਸੀਂ ਤੇ ਸ਼ੁਰੂ ਤੋਂ ਰਸਮ ਚੱਲੀ ਆ ਰਹੀ ਹੈ, ਉਹਦੇ ਮੁਤਾਬਕ ਹੀ ਰੱਖਦੇ ਨੇ ਅਸੀਂ। ਉਹਨਾਂ ਬਜ਼ੁਰਗਾਂ ਨੇ ਆਖਿਆ ਗੱਲ ਇਹ ਵੇ ਵੀ ਤੁਸੀਂ ਸਾਰੇ ਹੀ ਜਿਹੜੇ ਜੇ ਨਾ ਆਪਣੀਆਂ ਰਸਮਾਂ 'ਚ ਟੁਰ ਪਏ ਜੇ, ਤੁਸੀਂ ਸੋਚਿਆ ਨਹੀਂ ਵੀ ਡੰਡਾ ਹੁੰਦਾ ਸੀ ਕੀ ਚੀਜ਼ ਸੀ। ਉਹਨਾਂ ਨੇ ਇੱਕ ਛੋਟੀ ਜਿਹੀ ਮਾਚਿਸ ਦੀ ਤੀਰ ਲੈ ਕੇ ਉਹਨਾਂ ਨੂੰ ਤੋੜ ਕੇ ਦੋ ਹਿੱਸੇ ਕਰਕੇ ਨਾ, ਤੇ ਉਹਨਾਂ ਆਖਿਆ ਇੰਨੀ ਕੁ ਪਲੇਟ ਦੇ ਵਿੱਚ ਰੱਖਦੇ ਹੁੰਦੇ ਹਨ ਸਾਡੇ ਬਜ਼ੁਰਗ। ਤੇ ਉਹ ਇਸ ਵਾਸਤੇ ਰੱਖਦੇ ਸਨ ਵੀ ਜੇ ਕੋਈ ਖਾਣਾ ਖਾਂਦਿਆਂ, ਕੋਈ ਗੋਸ਼ਤ ਖਾਂਦਿਆਂ ਕੋਈ ਚੀਜ਼ ਦੰਦ 'ਚ ਫਸ ਜਾਵੇ ਤੇ ਉਹ ਕੱਢ ਲਵੇ। ਤੁਸੀਂ ਉਹ ਤੀਲੀ ਨੂੰ ਚੁੱਕ ਕੇ ਤੇ ਇੱਕ ਡੰਡਾ ਬਣਾ ਦਿੱਤਾ ਹੈ। ਇਸੇ ਤਰ੍ਹਾਂ ਹੀ ਮੈਂ ਨਾ ਵੀ ਯਕੀਨ ਕਰ ਜਾਣੇ, ਤੁਸੀਂ ਵੀ ਵੇਖਦੇ ਹੋਵੋਗੇ ਤੁਹਾਡੇ ਅੱਗੇ ਪਿੱਛੇ ਵੀ, ਮੇਰੇ ਅੱਗੇ ਪਿੱਛੇ ਵੀ ਕੋਈ ਵੀ ਚੀਜ਼ ਚੱਲਦੀ ਇੱਕ ਤੀਲੀ ਤੋਂ ਵੇ, ਲੇਕਿਨ ਉਹਦੇ ਪੈਰੋਕਾਰ ਜਿਹੜੇ ਨੇ ਉਹਨੂੰ ਫੜ ਕੇ ਤੇ ਡੰਡਾ ਬਣਾ ਦਿੰਦੇ ਨੇ। ਗੱਲ ਦੀ ਗਹਿਰਾਈ 'ਚ ਨਹੀਂ ਜਾਂਦੇ ਵੀ ਅਸਲ ਗੱਲ ਦਾ ਮਕਸਦ ਕੀ ਹੈ, ਗੱਲ ਕੀ ਹੈ। ਪੈਰੋਕਾਰ ਚਾਹਣ ਵਾਲੇ ਜਿਹੜੇ ਨੇ ਉਹ ਗੱਲ ਨੂੰ ਵਧਾ ਦਿੰਦੇ ਨੇ, ਲੇਕਿਨ ਐਡੀ ਗੱਲ ਹੁੰਦੀ ਨਹੀਂ ਜਿੰਨੀ ਵਧਾ ਛੱਡਦੇ ਨੇ ਬੰਦੇ। ਤੇ ਇਸ ਤੋਂ ਕਰਕੇ ਜਿੱਡੀ ਗੱਲ ਹੋਵੇ ਨਾ ਉਹਨੂੰ ਉਨੀ ਰਹਿਣ ਦਿਆ ਕਰੋ ਤੇ ਉਨੀ ਬਿਆਨ ਕਰਿਆ ਕਰੋ, ਗੱਲ ਵੱਡੀ ਨਾ ਕਰਿਆ ਕਰੋ। ਅਗਰ ਚੰਗੀ ਲੱਗੇ ਤੇ ਸ਼ੇਅਰ ਜ਼ਰੂਰ ਕਰਿਓ।